बिस्मिल्लाह रहमान रहीम। सज्जनों ते मित्रों, ਜਿਹੜੀਆਂ ਕੌਮਾਂ ਆਪਣਾ ਨਿਜ਼ਾਮ ਤਾਲੀਮ ਬਿਹਤਰ ਰੱਖਦੀਆਂ ਨੇ ਉਹਨਾਂ ਦਾ ਮੁਸਤਕਬਲ ਹਮੇਸ਼ਾ ਰੋਸ਼ਨ ਰਹਿੰਦਾ ਹੈ। ਮੈਂ ਬਾਰ-ਬਾਰ ਅਰਜ਼ ਕਰ ਚੁੱਕਿਆ ਹਾਂ ਕਿ ਸਰਕਾਰਾਂ ਨਿਜ਼ਾਮ ਤਾਲੀਮ ਉੱਤੇ ਤਵੱਜੋ ਦੇਣ। ਮੁਲਕ ਦੀ ਜਿਹੜੀ ਆਬਾਦੀ 70% ਦੇ ਨੇੜੇ ਵੇ ਉਹ ਨੌਜਵਾਨ ਨਸਲ ਤੇ ਮੁਸ਼ਤਮਿਲ ਹੈ। ਇਹ ਨੌਜਵਾਨ ਨਸਲ ਕਿਸੇ ਵੀ ਕੌਮ ਲਈ ਸਭ ਤੋਂ ਵੱਡਾ ਸਰਮਾਇਆ ਤੇ ਤਾਕਤ ਹੁੰਦੀ ਹੈ। ਪਾਕਿਸਤਾਨ ਖੁਸ਼ਕਿਸਮਤ ਮੁਲਕ ਹੈ ਕਿ ਇਸ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਨੌਜਵਾਨ ਨੇ। ਇਹ ਨੌਜਵਾਨ ਜ਼ਹੀਨ ਵੀ ਨੇ ਅਤੇ ਕਾਬਲ ਵੀ। ਇਹ ਰਿਆਸਤ ਨੂੰ ਤਰੱਕੀ ਦੀ ਰਾਹ ਪਾਉਣ ਦਾ ਉਹ ਤਬਕਾ ਹੈ ਜਿਹੜਾ ਬਾਕਾਇਦਾ ਤੌਰ ਉੱਤੇ ਗਰੰਟੀ ਕਰਾ ਦਿੱਤਾ ਜਾਂਦਾ ਹੈ ਜਿਨ੍ਹਾਂ ਕੌਮਾਂ ਨੇ ਆਪਣੇ ਨੌਜਵਾਨਾਂ ਉੱਤੇ ਸਰਮਾਇਆਕਾਰੀ ਕੀਤੀ, ਉਹਨਾਂ ਦੇ ਮੁਸਤਕਬਲ ਲਈ ਬਿਹਤਰ ਮਨਸੂਬੇ ਲਿਆਂਦੇ। ਉਹਨਾਂ ਨੂੰ ਨਾ ਤਾਂ ਦੁਸ਼ਮਣ ਹਰਾ ਸਕਿਆ ਅਤੇ ਨਾ ਹੀ ਮੁਸ਼ਕਿਲਾਂ ਅਤੇ ਔਕੜਾਂ ਉਹਨਾਂ ਕੌਮਾਂ ਦਾ ਪੈਂਡਾ ਖੋਟਾ ਕਰ ਸਕੀਆਂ। ਬਦਕਿਸਮਤੀ ਨਾਲ ਪਾਕਿਸਤਾਨ ਵਿੱਚ ਨੌਜਵਾਨ ਨਸਲ ਨਾਲ ਹਮੇਸ਼ਾ ਧੋਖਾ ਹੁੰਦਾ ਆਇਆ ਹੈ। ਨਾ ਸਾਡੇ ਪੜਿਆਰਾਂ ਨੂੰ ਬਿਹਤਰ ਨਿਸਾਬ ਦਿੱਤਾ ਗਿਆ ਅਤੇ ਨਾ ਹੀ ਉਸਤਾਦਾਂ ਦੀ ਤਰਬੀਅਤ ਕਰਕੇ ਸਰਕਾਰਾਂ ਨੇ ਆਪਣੀ ਸੰਜੀਦਗੀ ਦਾ ਅਮਲੀ ਸਬੂਤ ਦਿੱਤਾ। ਨਤੀਜਾ ਇਹ ਨਿਕਲਿਆ ਕਿ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਡਿਗਰੀਆਂ ਲੈ ਕੇ ਅਮਲੀ ਜ਼ਿੰਦਗੀ ਵਿੱਚ ਆਉਣ ਵਾਲੇ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸਦੇ ਰਹੇ। ਫਿਰ ਬਾਅਦ ਸੂਬਿਆਂ ਵਿੱਚ ਜਿਹੜਾ ਕੋਟਾ ਸਿਸਟਮ ਹੈ ਉਹਨੇ ਵੀ ਤਬਾਹੀ ਫੇਰ ਕੇ ਰੱਖਤੀ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਫਿਰ ਤਸ਼ਵੀਸ਼ਨਾਕ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਜੋ ਤਾਲੀਮ ਦੇ ਰਹੇ ਹਾਂ ਅਮਲੀ ਜ਼ਿੰਦਗੀ ਵਿੱਚ ਉਹ ਬੇਕਾਰ ਬਹਾਲੀ ਦਿੰਦੀ ਹੈ। ਹਾਂ, ਇਹ ਜ਼ਰੂਰ ਹੈ ਕੁਝ ਅਜਿਹੇ ਸ਼ੋਬੇ ਹਨ ਜਿਨ੍ਹਾਂ ਦੀ ਲੋੜ ਅੱਜ ਵੀ ਸਾਡੀ ਰਿਆਸਤ ਦੇ ਨਾਲ ਨਾਲ ਦੁਨੀਆ ਦੇ ਤਰੱਕੀ ਯਾਫਤਾ ਮੁਲਕਾਂ 'ਚ ਮਹਿਸੂਸ ਕੀਤੀ ਜਾਂਦੀ ਹੈ। ਪਰ ਸੱਜਣੋ, ਇਹਨਾਂ ਸ਼ੋਬਿਆਂ ਉੱਤੇ ਸਾਡੀ ਗਿਰਫਤ ਕਿੰਨੀ ਮਜ਼ਬੂਤ ਹੈ ਅਤੇ ਅਸੀਂ ਆਪਣੇ ਪੜਿਆਰਾਂ ਨੂੰ ਜੋ ਤਾਲੀਮ ਦੇ ਰਹੇ ਹਾਂ ਕੀ ਉਹ ਤਾਲੀਮ ਦੁਨੀਆ ਦੇ ਮਿਆਰ 'ਤੇ ਪੂਰੀ ਉਤਰਦੀ ਹੈ? ਕੀ ਜਦੀਦ ਅਤੇ ਅਮਲੀ ਤਾਲੀਮ ਦੀ ਡਿਗਰੀ ਹਾਸਲ ਕਰਕੇ ਜਿਹੜਾ ਨੌਜਵਾਨ ਸਾਡੀਆਂ ਯੂਨੀਵਰਸਿਟੀਆਂ 'ਚੋਂ ਨਿਕਲਦਾ ਹੈ ਉਹ ਇਸ ਖਿੱਤੇ ਵਿੱਚ IT ਸਣੇ ਦੂਜੇ ਸ਼ੋਬਿਆਂ ਦੇ ਉਹਨਾਂ ਤਾਲਬ ਇਲਮਾਂ ਦਾ ਮੁਕਾਬਲਾ ਕਰ ਸਕਦਾ ਹੈ ਜਿਨ੍ਹਾਂ ਹਿੰਦੁਸਤਾਨ ਜਾਂ ਚੀਨ ਤੋਂ ਇਲਮ ਹਾਸਲ ਕੀਤਾ? ਸ਼ਾਇਦ ਅਸੀਂ ਹਾਲੇ ਵੀ ਕਈ ਦਿਹਾਈਆਂ ਪਿੱਛੇ ਹਾਂ। ਇਹਦਾ ਮੁਜਰਮ ਹਰ ਉਹ ਸ਼ਖਸ ਹੈ ਜਿਹਨੇ ਇਖਤਿਆਰ ਹੁੰਦਿਆਂ ਹੋਇਆਂ ਨੌਜਵਾਨ ਨਸਲ ਨੂੰ ਆਲਾ ਤਾਲੀਮ ਦੇਣ ਲਈ ਇਕਦਾਮਾਤ ਨਹੀਂ ਕੀਤੇ। ਬਹਰਹਾਲ, ਜਦ ਤੱਕ ਐਜੂਕੇਸ਼ਨ ਉੱਤੇ ਤਵੱਜੋ ਨਹੀਂ ਦਿੱਤੀ ਜਾਂਦੀ, ਸਰਕਾਰਾਂ ਇਹਨਾਂ ਮਾਮਲਾਤ ਨੂੰ ਸੰਜੀਦਗੀ ਨਾਲ ਨਹੀਂ ਲੈਂਦੀਆਂ, ਉਦੋਂ ਤੱਕ ਅਸੀਂ ਹਨੇਰਿਆਂ ਵਿੱਚ ਟਾਮਕ ਟੂਈਆਂ ਮਾਰਦੇ ਰਹਾਂਗੇ। ਸੱਜਣੋ, ਅੱਜ ਮੈਂ ਇੱਕ ਇੰਤਹਾਈ ਸੰਜੀਦਾ ਮਸਲੇ ਬਾਰੇ ਗੱਲ ਕਰਨੀ ਚਾਹ ਰਿਹਾ ਹਾਂ ਜਿਹਦਾ ਤਾਲੁਕ ਵੀ ਸਾਡੇ ਐਜੂਕੇਸ਼ਨ ਦੇ ਸ਼ੋਬੇ ਨਾਲ ਹੀ ਹੈ। ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤਾ ਹੈ ਕਿ ਸਰਕਾਰ ਆਪਣੀ ਤਰਜੀਹ ਐਜੂਕੇਸ਼ਨ ਅਤੇ ਨੌਜਵਾਨਾਂ ਉੱਤੇ ਸਰਮਾਇਆਕਾਰੀ ਨੂੰ ਬਣਾਏ। ਇੱਕ ਦਿਹਾਈ ਮਗਰੋਂ ਇਹਦੇ ਅਜਿਹੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਜਿਹੜੇ ਸਾਡੀ ਰਿਆਸਤ ਦਾ ਮੁਸਤਕਬਲ ਹੀ ਬਦਲ ਦੇਣਗੇ। ਪਰ ਬਦਕਿਸਮਤੀ ਨਾਲ ਅੱਜ ਵੀ ਸਾਡੀਆਂ ਸਰਕਾਰਾਂ ਐਜੂਕੇਸ਼ਨ ਦੇ ਸ਼ੋਬੇ ਉੱਤੇ ਤਵੱਜੋ ਨਹੀਂ ਦੇ ਰਹੀਆਂ, ਜਿਹਦਾ ਇਹ ਮੁਤਕਾਜ਼ੀ ਹੈ। ਪਿਛਲੇ ਦਿਨਾਂ ਯੂਨੀਵਰਸਿਟੀ ਆਫ ਲਾਹੌਰ ਦੇ ਇੱਕ ਪੜਿਆਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ। ਇਸ ਸਵਾਲ ਨਾਲ ਮੁਖਤਲਿਫ ਰਿਪੋਰਟਾਂ ਸਾਹਮਣੇ ਆਈਆਂ। ਕੁਝ ਲੋਕਾਂ ਆਖਿਆ ਕਿ ਖੁਦਕਸ਼ੀ ਨਹੀਂ ਬਲਕਿ ਕਤਲ ਹੈ। ਯੂਨੀਵਰਸਿਟੀ ਇੰਤਜ਼ਾਮੀਆ ਪੜਿਆਰਾਂ ਉੱਤੇ ਇਸ ਕਦਰ ਦਬਾਅ ਰੱਖਦੀ ਹੈ ਕਿ ਉਹਨਾਂ ਦਾ ਨਰਵਸ ਬ੍ਰੇਕਡਾਊਨ ਹੋ ਜਾਂਦਾ ਹੈ। ਮਾਮਲਾ ਫੀਸਾਂ ਦਾ ਹੋਵੇ ਜਾਂ ਬਗੈਰ ਕਿਸੇ ਵਜ੍ਹਾ ਤੋਂ ਕੋਈ ਝੂਠਾ ਸੱਚਾ ਜਵਾਜ਼ ਕੱਢ ਕੇ ਤਾਲਬ ਇਲਮਾਂ ਨੂੰ ਵੇਲੇ ਸਿਰ ਡਿਗਰੀ ਜਾਰੀ ਨਾ ਕਰਨ ਦਾ ਮਾਮਲਾ। ਇਸ ਯੂਨੀਵਰਸਿਟੀ ਵਿੱਚ ਬਹੁਤ ਐਸੇ ਮਾਮਲਾਤ ਨੇ ਜਿਹੜੇ ਬਜ਼ਾਹਿਰ ਜ਼ੇਰੇ ਬਾਸ ਨਹੀਂ ਆਉਂਦੇ, ਪਰ ਉੱਥੇ ਪੜ੍ਹਨ ਵਾਲੇ ਤਾਲਬ ਇਲਮ ਸ਼ਦੀਦ ਮੁਸ਼ਕਿਲਾਤ ਦਾ ਸ਼ਿਕਾਰ ਰਹਿੰਦੇ ਨੇ, ਜਿਹਦਾ ਸਭ ਤੋਂ ਵੱਡਾ ਸਬੂਤ ਉਸ ਵੇਲੇ ਯੂਨੀਵਰਸਿਟੀ ਦੇ ਤਾਲਬ ਇਲਮਾਂ ਦਾ ਸ਼ਦੀਦ ਰੱਦ-ਏ-ਅਮਲ ਅਤੇ ਇhtਜਾਜ ਸੀ। ਇhtਜਾਜ ਕਰਨ ਵਾਲੇ ਪੜਿਆਰਾਂ ਦਾ ਆਖਣਾ ਸੀ ਕਿ ਯੂਨੀਵਰਸਿਟੀ ਨੇ ਅਜਿਹਾ ਸਖਤ ਨਿਜ਼ਾਮ ਤਰਤੀਬ ਦੇ ਰੱਖਿਆ ਹੈ ਜਿਹੜਾ ਤਾਲਬ ਇਲਮਾਂ ਨੂੰ ਜ਼ਹਿਨੀ ਟਾਰਚਰ ਦੇ ਮੁਤਰਾਦਿਫ ਹੈ। ਇੱਥੇ ਡਿਗਰੀ ਦਾ ਅਸੂਲ ਮੁਸ਼ਕਿਲ ਹੀ ਨਹੀਂ ਬਲਕਿ ਕਲਾਸਰੂਮਾਂ ਵਿੱਚ ਤਾਲੀਮ ਹਾਸਲ ਕਰਨਾ ਵੀ ਕੋਈ ਸੌਖਾ ਕੰਮ ਨਹੀਂ। ਯੂਨੀਵਰਸਿਟੀ ਇੰਤਜ਼ਾਮੀਆ ਇੰਝ ਸਲੂਕ ਕਰਦੀ ਹੈ ਜਿਵੇਂ ਤਾਲਬ ਇਲਮ ਉਹਦੇ ਕੈਦੀ ਹੋਵਣ। ਇਹਨਾਂ ਕੈਦੀਆਂ ਦਾ ਲਹੂ ਚੂਸਣਾ, ਇਹਨਾਂ ਦੀਆਂ ਹੱਡੀਆਂ ਵਿੱਚੋਂ ਸਰਮਾਇਆ ਨਿਚੋੜਨਾ ਯੂਨੀਵਰਸਿਟੀ ਇੰਤਜ਼ਾਮੀਆ ਦਾ ਜਿਵੇਂ ਮੁੱਢਲਾ ਹੱਕ ਹੈ। ਹਾਲੇ ਇਸ ਨੌਜਵਾਨ ਦੀ ਖੁਦਕਸ਼ੀ ਨੂੰ ਕੁਝ ਹੀ ਦਿਹਾੜੇ ਗੁਜ਼ਰੇ ਸਨ ਕਿ ਕੱਲ੍ਹ ਇੱਕ ਹੋਰ ਅਜਿਹੀ ਖਬਰ ਆ ਗਈ ਜਿਹਨੇ ਮੇਰੇ ਜਿਹੇ ਲੋਕਾਂ ਨੂੰ ਝਿਜੋੜ ਕੇ ਰੱਖਤਾ, ਜਿਹੜੇ ਇਸ ਐਜੂਕੇਸ਼ਨ ਮਾਫੀਆ 'ਤੇ ਹਮੇਸ਼ਾ ਤਨਕੀਦ ਕਰਦੇ ਆਏ ਨੇ। ਫਾਤਮਾ ਨਾਂ ਦੀ ਬੱਚੀ ਵੀ ਪਹਿਲਾਂ ਖੁਦਕਸ਼ੀ ਕਰਨ ਵਾਲੇ ਬੱਚੇ ਵਾਂਗਰ D-Pharmacy ਦੀ ਸਟੂਡੈਂਟ ਸੀ। ਇਸ ਬੱਚੀ ਨੂੰ ਖੁਰੇ ਮਾਪਿਆਂ ਨੇ ਕਿੰਨਾ ਖਰਚਾ ਕਰਕੇ ਯੂਨੀਵਰਸਿਟੀ ਤੱਕ ਪੜ੍ਹਾਇਆ। ਹੁਣ ਜਿਹੜੇ ਉੱਥੋਂ ਦੇ ਪੜਿਆਰ ਨੇ ਉਹਨਾਂ ਦਾ ਆਖਣਾ ਹੈ
ਕਿ ਪੜਿਆਲ ਜਿਸ ਦੀ ਅਜ਼ੀਅਤ ਨਾਲ ਦੋਚਾਰ ਨੇ ਉਹ ਨਾ ਤਾਂ ਮੀਡੀਆ ਨੂੰ ਵਿਖਾਲੀ ਦਿੰਦੀ ਹੈ ਅਤੇ ਨਾ ਹੀ ਉਸ ਅਥਾਰਟੀ ਨੂੰ ਜਿਹਦੀ ਜ਼ਿੰਮੇਵਾਰੀ ਅਜਿਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਕੈਂਡੇ 'ਚ ਰੱਖਣਾ ਹੈ। ਗੱਲ ਯੂਨੀਵਰਸਿਟੀ ਆਫ ਲਾਹੌਰ ਦੀ ਨਹੀਂ। ਇਸ ਐਜੂਕੇਸ਼ਨ ਮਾਫੀਆ ਨੇ ਸਾਡੇ ਪੂਰੇ ਸਮਾਜ ਨੂੰ ਜਰਗਮਾਲ ਬਣਾ ਕੇ ਰੱਖਿਆ ਹੋਇਆ ਹੈ। ਇੱਕ ਤਾਂ ਤਾਲੀਮ ਨੂੰ ਕਾਰੋਬਾਰ ਬਣਾ ਕੇ ਸਾਡੀ ਸਰਕਾਰ ਨੇ ਉਂਝ ਹੀ ਆਪਣੀ ਜ਼ਿੰਮੇਦਾਰੀ ਤੋਂ ਜਾਨ ਛੁਡਾ ਲਈ ਅਤੇ ਇਹਦੇ ਨਾਲ ਨਾਲ ਇਸ ਹਿਸਾਸ ਸ਼ੋਬੇ ਨੂੰ ਉਸ ਮਾਫੀਆ ਦੇ ਸਬੂਤ ਕਰ ਛੱਡਿਆ ਜਿਹਦਾ ਮਕਸਦ ਸਿਰਫ ਔਰ ਸਿਰਫ ਸਰਮਾਇਆ ਇਕੱਠਾ ਕਰਨਾ ਹੈ। ਤੁਸੀਂ ਅੰਦਾਜ਼ਾ ਵੀ ਨਹੀਂ ਕਰ ਸਕਦੇ ਉਸ ਅਜ਼ੀਅਤ ਦਾ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਇਦਾਰਿਆਂ ਦੇ ਪੜਿਆਲਾਂ ਦੇ ਵਾਲਦੈਨ ਬਰਦਾਸ਼ਤ ਕਰਦੇ ਨੇ। ਲੱਖਾਂ 'ਚ ਫੀਸਾਂ ਦੇ ਕੇ ਵੀ ਉਹਨਾਂ ਨੂੰ ਮੁਸਲਸਲ ਬਲੈਕਮੇਲ ਕੀਤਾ ਜਾਂਦਾ ਹੈ ਤਾਂ ਜੋ ਇਸ ਮਾਫੀਆ ਦਾ ਢਿੱਡ ਹਮੇਸ਼ਾ ਭਰਦੇ ਰਹਿਣ। ਮੈਂ ਸਮਝਦਾ ਹਾਂ ਕਿ ਖੁਦਕਸ਼ੀਆਂ ਨਹੀਂ ਬਲਕਿ ਕਤਲ ਨੇ। ਹੋਰ ਇੱਕ ਕਿਸ ਕਦਰ ਜ਼ਹਿਨੀ ਅਜ਼ੀਅਤ ਸੀ ਜਿਹੜੀ ਇਹਨਾਂ ਬੱਚਿਆਂ ਨੂੰ ਇਸ ਮੁਕਾਮ ਤੱਕ ਲੈ ਆਈ। ਤੁਸੀਂ ਹਿਸਾਬ ਲਾ ਕੇ ਵੇਖੋ ਕਿੰਨੀ ਤਾਦਾਦ ਵਿੱਚ ਉਹ ਤਾਲਿਬ ਇਲਮ ਨੇ ਜਿਹੜੇ ਇਸ ਅਜ਼ੀਅਤ ਵਿੱਚੋਂ ਰੋਜ਼ ਗੁਜ਼ਰਦੇ ਨੇ ਪਰ ਇਸ ਕਰਕੇ ਬਰਦਾਸ਼ਤ ਕਰ ਜਾਂਦੇ ਨੇ ਕਿ ਜੋ ਦੁਨੀਆ ਹੀ ਛੱਡ ਗਿਆ ਫਿਰ ਉਹਦੇ ਪਿੱਛੇ ਰਹਿ ਜਾਣ ਵਾਲਿਆਂ ਦਾ ਕੀ ਹਾਲ ਹੋਏਗਾ। ਮੈਂ ਇਹ ਸਮਝਦਾ ਹਾਂ ਕਿ ਇਹਨਾਂ ਪੜਿਆਲਾਂ ਦੇ ਕਤਲ ਵਿੱਚ ਯੂਨੀਵਰਸਿਟੀ ਇੰਤਜ਼ਾਮੀਆ ਦੇ ਨਾਲ ਨਾਲ ਅਸੀਂ ਸਭ ਬਤੌਰ ਸਮਾਜ ਪੂਰੀ ਤਰ੍ਹਾਂ ਸ਼ਾਮਲ ਹਾਂ। ਖਾਸ ਕਰ ਮਰੀਮ ਨਵਾਜ਼ ਦੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਇਆਂ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਤਾਲੀਮੀ ਅਦਾਰਿਆਂ ਉੱਤੇ ਸਖਤ ਚੈੱਕ ਐਂਡ ਬੈਲੈਂਸ ਰੱਖਣਾ ਚਾਹੀਦਾ ਹੈ। ਇਹ ਉਹ ਮਾਫੀਆ ਹੈ ਜਿਹੜਾ ਕੱਖਾਂ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਰਪੜਿਆ ਅਤੇ ਅੱਜ ਇਹਨਾਂ ਦੇ ਸਰਮਾਏ ਦਾ ਕੋਈ ਹਿਸਾਬ ਹੀ ਨਹੀਂ। ਕੱਲ੍ਹ ਤੱਕ ਜਿਹੜੇ ਲੋਕ ਸਕੂਟਰਾਂ ਅਤੇ ਮੋਟਰਸਾਈਕਲਾਂ ਉੱਤੇ ਸਵਾਰੀ ਕਰਦੇ ਸਨ ਅੱਜ ਉਹਨਾਂ ਕੋਲ ਇੰਨੀ ਦੌਲਤ ਹੈ ਕਿ ਤੁਸੀਂ ਉਸ ਦਾ ਤਸੱਵਰ ਵੀ ਨਹੀਂ ਕਰ ਸਕਦੇ। ਇਹ ਸਭ ਸਰਮਾਇਆ ਇਸੇ ਐਜੂਕੇਸ਼ਨ ਰਾਹੀਂ ਇਕੱਠਾ ਹੋਇਆ ਆਮ ਲੋਕਾਂ ਦੀਆਂ ਹੱਡੀਆਂ ਨਿਚੋੜ ਕੇ ਅਤੇ ਉਹਨਾਂ ਦੇ ਲਹੂ 'ਚੋਂ ਕਸੀਦ ਕੀਤਾ ਗਿਆ। ਜੇਕਰ ਸਾਡੀਆਂ ਸਰਕਾਰਾਂ ਇਸ ਬਾਰੇ ਤਵੱਜੋ ਨਾ ਦਿੱਤੀ ਤਾਂ ਯਕੀਨ ਮੰਨੋ ਤਾਰੀਖ ਵਿੱਚ ਉਹਨਾਂ ਦਾ ਸ਼ੁਮਾਰ ਵੀ ਜ਼ਾਲਮਾਂ 'ਚ ਹੋਏਗਾ। ਸੱਜਣੋ ਅਤੇ ਮਿੱਤਰੋ, ਪੰਜਾਬ ਹੁਕੂਮਤ ਜੇਕਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗੀ ਤਦ ਹੀ ਲੋਕ ਉਹ ਤੋਂ ਖੁਸ਼ ਹੋਣਗੇ। ਨੌਜਵਾਨ ਨਸਲ ਨੂੰ ਇਹਨਾਂ ਖੂਨਖਾਰ ਬਘਿਆੜਾਂ ਦੇ ਰਹਿਮੋ ਕਰਨ 'ਤੇ ਛੱਡਣਾ ਆਪਣੀ ਜ਼ਿੰਮੇਦਾਰੀ ਤੋਂ ਫਰਾਰ ਇਖਤਿਆਰ ਕਰਨਾ ਹੈ। ਇਹ ਬਘਿਆੜ ਜਿਹੜੇ ਮੁਖਤਲਿਫ ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਕਤਲਗਾਹਾਂ ਖੋਲ੍ਹ ਕੇ ਮਾੜਿਆਂ ਦੇ ਮੁਸਤਕਬਲ ਨਾਲ ਖੇਡ ਰਹੇ ਨੇ, ਇਹਨਾਂ ਨੂੰ ਨੱਥ ਪਾਉਣੀ ਬੜੀ ਜ਼ਰੂਰੀ ਹੈ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਨੌਜਵਾਨ ਨਸਲ ਦੀ ਹਿਫਾਜ਼ਤ ਕਰੇ, ਉਸ ਨੂੰ ਅਜਿਹੇ ਜ਼ਾਲਮਾਂ ਤੋਂ ਮਹਿਫੂਜ਼ ਰੱਖੇ ਅਤੇ ਸਾਡੀਆਂ ਸਰਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤੌਫੀਕ ਦੇਵੇ। ਅੱਜ ਲਈ ਇੰਨਾ ਹੀ। ਰੱਬ ਸੱਚਾ ਸਾਡੇ ਦੇਸ਼ ਪੰਜਾਬ ਉੱਤੇ ਆਪਣੀ ਰਹਿਮਤ ਬਰਕਤ ਦੀ ਛਾਂ ਰੱਖੇ, ਇਹਨੂੰ ਹਰ ਮੁਸੀਬਤ ਤੋਂ ਬਚਾਏ ਅਤੇ ਇਸ ਤੋਂ ਜ਼ੁਲਮ ਕਰਨ ਵਾਲਿਆਂ ਨੂੰ ਗਾਰਤ ਕਰੇ। ਫਿਰ ਮਿਲਾਂਗੇ ਕਿਸੇ ਨਵੇਂ ਮੌਜੂਦ ਦੇ ਨਾਲ। ਇਜਾਜ਼ਤ ਦਿਓ। ਰੱਬ ਰਾਖਾ।